अस्सलाम वालेकुम। लो जी यारो बेलियो मित्रों सज्जनों ते सहेलियो, ਤੁਸੀਂ ਦੇਖ ਰਹੇ ਐਸ ਅਹਿਮਦ ਪੰਜਾਬੀ। ਤੁਹਾਡੇ ਸਾਰਿਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਕੰਮ ਜ਼ਰਾ ਚੈੱਕ ਕੇ ਰੱਖੋ। ਸਹੇਲੀਆਂ ਦਾ ਇਜ਼ਾਫਾ ਮੈਂ ਇਸ ਕਰਕੇ ਕਿਹਾ ਕਿ ਮਾਵਾਂ ਭੈਣਾਂ ਜਿਹੜੀਆਂ ਦੇਖਦੀਆਂ ਨੇ ਹਾਂ ਉਹ ਵੀ ਸਹੇਲੀਆਂ ਹੀ ਹੁੰਦੀਆਂ ਨੇ, ਮਾਵਾਂ ਭੈਣਾਂ ਵੀ। ਹਾਂ ਤਾਂ ਕਰਕੇ ਮੈਂ ਕਿਹਾ, ਮੈਂ ਮਾਈ ਦੀ ਸਹੇਲੀਆਂ ਦੀ ਗੱਲ ਨਹੀਂ ਕੀਤੀ। ਹਾਂ ਜੋ ਮਾਈ ਦੀਆਂ ਸਹੇਲੀਆਂ ਕਰਦੀਆਂ ਫਿਰਦੀਆਂ ਅੱਜ ਕੱਲ੍ਹ, ਅੱਲਾ ਮਾफ़ करे, तौबा तौबा। ਅਲੀਮ ਖਾਨ ਦੇ ਇਰਦ ਗਿਰਦ ਬਹਿ ਕੇ ਹਾਂ ਤੇ ਪਤਾ ਨਹੀਂ ਕੀ ਲੁੱਡੋ ਖੇਡਣੀਆਂ ਨੇ, ਪਤਾ ਨਹੀਂ ਕੀ ਖੇਡਣੀਆਂ ਨੇ। ਹੁਣ ਅਲੀਮ ਖਾਨ ਜਿਹੜਾ ਉਹਦੀ ਸੁਸਾਇਟੀ ਤੁਹਾਨੂੰ ਪਤਾ ਕਿ ਉਹ ਡਿੱਬੀ ਪਈ ਹੈ ਤੇ ਅਲੀਮ ਖਾਨ ਕਹੀ ਜਾ ਰਿਹਾ ਹੈ ਕਿ ਲੋ ਜੀ ਇੱਥੇ ਤਾਂ ਕੁਛ ਵੀ ਨਹੀਂ ਹੋਇਆ। ਉਹਨੇ ਆਪਣੇ ਲੋਟੇ ਲਿਫਾਫੇ ਚਮਚੇ ਜਿੰਨੇ ਵੀ ਸੀਗੇ ਉਹਨਾਂ ਨੂੰ ਲਾਤਾ ਵੀਡੀਓ ਬਣਾਉਣ ਤੇ। ਉਹ ਵੀਡੀਓ ਬਣਾ ਕੇ ਕਹਿ ਰਹੇ ਨੇ ਕਿ ਨਹੀਂ ਉਹ ਪਾਣੀ ਤਾਂ ਰਾਵੀ 'ਚ ਆਇਆ। ਹਾਂ ਇੱਥੇ ਅਲੀਮ ਖਾਨ ਦੀ ਸੁਸਾਇਟੀ ਪਾਰਕ ਵਿਊ ਦੇ ਵਿੱਚ ਤਾਂ ਕੁਛ ਵੀ ਨਹੀਂ ਹੋਇਆ, ਬਿਲਕੁਲ ਖਾਲੀ ਪਿਆ। ਲੇਕਿਨ ਉੱਥੋਂ ਜਿਹੜੇ ਬੰਦੇ ਜਿਹੜੇ ਲੋਕ ਜਿਹੜੇ ਉੱਥੇ ਦੇ ਰਹਾਇਸ਼ੀ ਨੇ ਉਹ ਵੀਡੀਓਜ਼ ਅਪਲੋਡ ਕਰਨ ਡੇ ਨੇ, ਉਹ ਦੱਸਣ ਡੇ ਨੇ ਕਿ ਆਹ ਬੇੜਾ ਗਰਕ ਹੋਇਆ, ਡੁੱਬੀ ਪਈ ਆ ਸਾਰੀ ਸੁਸਾਇਟੀ। ਆਹ ਰਾਵੀ ਦੇ ਪੁਲ 'ਤੇ ਜਿਹੜੀ ਬਣਾਈ ਹੈ ਨੇ ਕੋਲ ਹੈ ਤੇ ਰਾਵੀ ਦੇ, ਉਹ ਸਾਰਾ ਰਾਵੀ 'ਚ ਰਾਵੀ ਹੋ ਗਿਆ ਕੰਮ। ਹਾਂ ਬੇੜੇ ਗਰਕ ਹੋ ਗਏ ਤੇ ਆਹ ਬੈਠਾ ਝੂਠ ਬੋਲਦਾ, ਆਪ ਵੀ ਆ ਕੇ ਝੂਠੋ ਝੂਠ 44 ਬੋਲ ਰਿਹਾ। ਬਲਕਿ ਖੈਰ ਝੂਠੋ ਝੂਠ 47 ਕਹਿਣਾ ਚਾਹੀਦਾ। ਹਾਂ ਕਿਉਂਕਿ 47 ਦੀ ਹੁਕੂਮਤ ਆ। ਤੇ ਉਹ ਜਨਾਬ ਜਿਹੜੀ ਆਪਣਾ ਮਾਈ ਤੰਦੂਰ ਅਲੀ ਨੇ ਉਹਨੇ ਆਪਣੀਆਂ ਦੋ ਸਹੇਲੀਆਂ ਖਾਸ ਭੇਜੀਆਂ ਅਲੀਮ ਖਾਨ ਵਾਸਤੇ। ਹਾਂ ਕਿ ਵੀ ਜਾ ਕੇ ਇਹਦਾ ਸਾਥ ਦਿਓ। ਕਿਸੇ ਦੌਰ 'ਚ ਅਸੀਂ ਇਹਨੂੰ ਚੋਰ ਲੁਟੇਰਾ ਤੇ ਬਗੈਰਤ ਹਰਾਮਜ਼ਾਦਾ ਕਹੀਦਾ ਸੀਗਾ। ਅੱਜ ਇਹ ਸਾਡਾ ਸਾਥੀ ਬਣ ਗਿਆ। ਹੈ ਵੀ ਚੋਰ, ਅਸੀਂ ਵੀ ਚੋਰ ਹਾਂ। ਚੋਰਾਂ ਨੇ ਚੋਰਾਂ ਦਾ ਸਾਥ ਨਹੀਂ ਦੇਣਾ ਤੇ ਹੋਰ ਕਿਹਨੇ ਦੇਣਾ। ਉਹ ਫਿਰ ਜਾ ਕੇ ਜਨਾਬ ਆ ਇੱਕ ਡੱਡੂ ਚਾਰਜਰ ਕੋਲ ਬੈਠਾ ਤੇ ਇੱਕ ਉਸਮਾ ਪੋਲੇ ਜਿਹੇ ਮੂੰਹ ਵਾਲੀ। ਹਾਂ ਆ ਪੋਲਾ ਜਿਹਾ ਮੂੰਹ ਲੈ ਕੇ ਬਹਿ ਗਈ ਜਾ ਕੇ। ਬਾਬਾ ਜੀ ਮੰਨਦੇ ਹੁਣ ਪੋਲਾ ਜਿਹਾ ਨਹੀਂ ਲੱਗਦਾ ਇਹਦਾ ਮੂੰਹ। ਮੈਂ ਕਿਹਾ ਬਾਬਾ ਜੀ ਫਿਰ? ਬਾਬਾ ਜੀ ਕਹਿੰਦੇ ਹੁਣ ਤਾਂ ਪੂਰਾ ਕੋਲਾ ਜਿਹਾ ਲੱਗਦਾ। ਦੁੱਧ ਪੀਣ ਵਾਲਾ ਕੋਲਾ ਨਹੀਂ ਹੁੰਦਾ ਉੱਦਾਂ ਦਾ ਬਾਬਾ ਜੀ ਕਹਿੰਦੇ ਇਹਦਾ ਮੂੰਹ ਆ। ਜਾ ਕੇ ਲਾ ਕੇ ਉੱਥੇ ਬਹਿ ਗਈ ਜਾ ਕੇ। ਹੈ ਜੀ ਅਤੇ ਕਾਰਵਾਈ ਇਹ ਕਰ ਰਹੇ, ਦੱਸ ਰਹੇ ਕਿ ਦੇਖੋ ਜੀ ਅਸੀਂ ਕਿੰਨੀ ਮਦਦ ਕਰ ਰਹੇ ਹਾਂ, ਕਿੰਨਾ ਅਸੀਂ ਜਿਹੜਾ ਨਾ ਉਹ ਲੋਕਾਂ ਦੀ ਖਿਦਮਤ ਕਰ ਰਹੇ ਹਾਂ। ਵੀ ਖੇਤ ਸਵਾਦ ਅਤੇ ਮਿੱਟੀ ਹਾਂ ਉਹ 2 ਨੰਬਰ ਦੀ ਜ਼ਮੀਨ ਜਿਹੜੀ ਆ 2 ਨੰਬਰ ਅਪਰੂਵਲ ਲੈ ਕੇ ਇਹਨਾਂ ਹੀ ਹਕੂਮਤਾਂ ਕੋ ਅਤੇ ਖਾ ਬੈਠੇ ਪੈਸਾ ਪੀ ਕੇ ਅਤੇ ਵਿਚਾਰੇ ਲੋਕ ਜਿਹੜੇ ਨਾ ਉਹ ਬੇਯਾਰੋ ਮਦਦਗਾਰ ਉੱਥੇ ਬੈਠੇ, ਉਹਨਾਂ ਦਾ ਰੁੜ ਗਿਆ ਸਾਰਾ ਕੋਈ ਸਮਾਨ ਸਮੂਨ। ਕਈ ਲੋਕ ਕਹਿ ਰਹੇ ਆ ਕਿ ਵੀ ਸਾਡਾ ਕਰੋਨਾ ਦਾ ਸਮਾਨ ਵੀ। ਇੱਕ ਚਾਚਾ ਚੱਲ ਰਿਹਾ ਉਹ ਆਪਣਾ ਦੱਸ ਰਿਹਾ ਬਾਬਾ ਜੀ ਨੇ ਬਜ਼ੁਰਗ। ਹਾਂ ਉਹ ਕਹਿੰਦੇ ਨੇ ਕਿ ਇੱਕ ਮੇਰੀ ਧੀ ਜਿਹੜੀ ਆ ਉਹ ਆਰਮੀ 'ਚ ਆ, ਮੇਜਰ ਆ, ਪੁੱਤਰ ਜਿਹੜਾ ਉਹ ਡਾਕਟਰ ਆ। ਅਤੇ ਉਹ ਕਹਿੰਦੇ ਕਿ ਕਰੋਨਾ ਦੀ ਜਾਇਦਾਦ ਅੰਦਰ ਕਰੋਨਾ ਦਾ ਸਮਾਨ ਪਿਆ ਵਾ ਅਤੇ ਪਤਾ ਨਹੀਂ ਕਿੰਨੇ 80 ਲੱਖ ਦਾ ਤਾਂ TV ਆ। ਪਤਾ ਨਹੀਂ ਇੰਨਾ ਪੈਸਾ ਕਿੱਥੇ। ਵੈਸੇ ਬਜ਼ੁਰਗਾਂ ਨੂੰ ਪੁੱਛਣਾ ਚਾਹੀਦਾ ਕਿ ਬਈ ਇਹ ਇੰਨਾ ਪੈਸਾ ਕਿੱਥੋਂ ਆ ਗਿਆ। ਮਤਲਬ ਲੱਖਾਂ ਦੇ TV, ਕਰੋਨਾ ਦਾ ਫਰਨੀਚਰ ਅਤੇ ਸਾਰਾ ਕੁਝ ਹਿਸਾਬ ਕਿਤਾਬ ਲਾ ਕੇ। ਅਤੇ ਉਹ ਬਾਬਾ ਜੀ ਕਹਿੰਦੇ ਨੇ ਕਿ ਨਹੀਂ ਉਹ ਬਾਬਾ ਠੀਕ ਹੀ ਕਹਿ ਰਿਹਾ ਹੋਣਾ ਕਿਉਂਕਿ ਉਹ ਫੌਜ ਵੀ ਆਪਣਾ ਉਹੀ ਹਿਸਾਬ ਕਿਤਾਬ ਆ ਅਤੇ ਆਪਣਾ ਡਾਕਟਰ ਵੀ ਉਹੀ ਖੱਲ ਆਊ ਪ੍ਰੋਗਰਾਮ। ਅਤੇ ਹੋਣਾ ਭਾਈ ਇਹਨਾਂ ਦਾ ਮਾਲ ਅੰਦਰ ਸਮਾਨ ਪਾਇਆ ਹੋਣਾ ਉਹਨਾਂ ਨੇ। ਅਤੇ ਆਹ ਸਿਲਸਿਲਾ ਚੱਲ ਰਿਹਾ। ਲੋਕ ਇਹਦੇ ਮੂੰਹ 'ਤੇ ਮਾਰ ਰਹੇ ਆ ਕੇ ਕਿ ਬਗੈਰ ਤਾਂ ਆਹ ਝੂਠ ਨਾ ਬੋਲ, ਸਾਰਾ ਕੁਝ ਡੁੱਬਿਆ ਪਿਆ, ਤੇਰਾ ਬੇੜਾ ਗਰਕ ਹੋਇਆ ਪਿਆ। ਅਤੇ ਉਹ ਤੁਹਾਨੂੰ ਪਤਾ ਕਿ ਜਦੋਂ ਦਾ ਸੈਲਾਬ ਆਇਆ ਲੋਕ ਮਿਸ ਕਰਨ ਦੇ ਸੀਗੇ ਆ ਆਪਣਾ ਉਹ ਚਾਚੇ ਨੂੰ। ਉਹ ਚਾਚਾ ਜਿਹੜਾ ਕਹਿੰਦਾ ਨਹੀਂ ਸੀਗਾ ਕਿ ਉਹ ਆ ਗਈ ਹੈ, ਉਹ ਆ ਗਈ ਹੈ ਸਬਜ਼ੀ ਮਾਂ। ਹਾਂ ਕਿਆ ਵਾ ਉਹ ਚਾਚੇ ਨੂੰ ਸਾਰੇ ਦੇਖ ਰਹੇ ਸੀ ਕਿ ਵੀ ਚਾਚਾ ਨਿਕਲ ਕੇ ਆਏ ਅਤੇ ਚਾਚਾ ਜਿਹੜਾ ਨਾ ਕੋਈ ਇਰਸ਼ਾਦ ਕਰੇ ਜੋ ਵੀ ਅੱਜ ਕੱਲ੍ਹ ਦੇ ਹਾਲਾਤ ਚੱਲ ਰਹੇ ਨੇ ਉਹਦੇ ਤੇ ਕੋਈ ਚਾਚਾ ਨਹੀਂ ਆਇਆ ਨਿਕਲ ਕੇ। ਕੋਈ ਤੁਹਾਨੂੰ ਪਤਾ ਚਾਚੇ ਦਾ ਸੋਫਟਵੇਅਰ ਉਹਨਾਂ ਨੇ ਫੌਰਨ ਹੀ ਅਪਡੇਟ ਕਰ ਦਿੱਤਾ ਸੀਗਾ ਪੁਲਿਸ ਵਾਲਿਆਂ ਕੋਲੋਂ ਚੁਕਵਾ ਕੇ। ਚਾਚੇ ਨੇ ਜ਼ਮਾਨਤਾਂ ਲਈਆਂ ਅਤੇ ਚਾਚਾ ਨਿਕਲ ਗਿਆ ਆਪਣਾ ਦੁਬਈ। ਚਾਚਾ ਨਹੀਂ ਹੁਣ ਕੁਛ ਬੋਲ ਰਿਹਾ ਲੇਕਿਨ ਉਹਦੀ ਜਿਹੜੀ ਨਾ ਖਾਲੀ ਜਗ੍ਹਾ ਸੀਗੀ ਉਹ ਖਾਲੀ ਜਗ੍ਹਾ ਹੁਣ ਪੁਰ ਕੀਤੀ ਹੈ ਕਿਸੇ ਨੇ। ਕਿੰਨੇ ਪੁਰ ਕੀਤੀ ਆ? ਉਹ ਜਨਾਬ ਇੱਕ ਅੰਮਾ ਜੀ ਨੇ। ਹਾਂ ਉਹ ਆਏ ਨੇ, ਉਹ ਹੈ ਕਰਾਚੀ ਦੇ ਅਤੇ ਉਹ ਕਿਤੇ ਸੈਲਾਬ 'ਚ ਫਸੇ ਨੇ ਅਤੇ ਉਹਨਾਂ ਨੇ ਆਉਂਦੇ ਆ ਕੇ ਕਿਹਾ ਕਿ ਬਈ ਆ ਮਰੀਮ ਕੁੱਤੀ ਆ। मैं नहीं कह रहा, देख लो यार की कही जा रही है। मरियम को क्या पैगाम है? मरियम तो कुत्ती है। वो मादरे मिल्लत है वो बहुत कुत्ती औरत है। बच्चों को गिरफ्तार कर रही है। उसको बोलो मरियम मैं खातून हूँ, कराची से आई हूँ, गोली मार तेरे को आके फिर मैं तुझको मैं बताती हूँ। चला सारे केस खत्म हो गए कुत्ती माँ, सबकी कुत्ती माँ, सारे केस खत्म हो गए। इमरान खान के जिंदाबाद। एक केस रह गया, अल्लाह वो भी खत्म कर। भाई वाह वाह वाह। मैं कहना कि बल्ले बल्ले एडी बुजुर्ग खातून। हाँ उन्होंने कह दिता तो असी मान लिया कि भी वाकई जो उन्होंने किया
ਉਹ ਸੱਚ ਆ। और ये तो कुत्ती ਬਲਕਿ है। ਲੋਕੀ ਚਾਚੇ ਦੀ ਵੀ ਗੱਲ ਮੰਨੀ ਜਾ ਰਹੀ ਸੀ, ਇਹਨਾਂ ਨੇ ਉਹ ਚਾਚੇ ਦੀ ਜਗ੍ਹਾ ਜਿਹੜੀ ਪੁਰ ਕੀਤੀ ਆ ਔਰ ਕਮਾਲ ਆ ਕੇ ਪੁਰ ਕੀਤੀ ਆ। ਕੁੱਤੀ ਹੈ ਆ ਜਿਹੜਾ ਉਹ ਕਹਿੰਦੇ ਪੁੱਛਿਆ ਵੀ ਇਹਨੇ ਕਿ ਬਈ ਤੇਰੇ ਇੰਨਾ ਕੇਸਾਂ 'ਚ ਤੂੰ ਬਰੀ ਹੋ ਗਈ, ਸਾਰਾ ਕੁਝ ਕਰ ਕਰਾ ਕੇ ਇੱਥੇ ਮੁਸੱਲਤ ਹੋਈਆਂ ਤੂੰ, ਹਾਂ। ਹਾਲਾਂਕਿ ਮੈਨੂੰ ਲੱਗਦਾ ਕਿ ਆ ਜਿਹੜੀ ਅੰਮਾ ਜੀ ਨੇ ਨਾ, ਇਹ ਸ਼ਾਇਦ ਕਲਾਸ ਫੈਲੋ ਆ ਦੀ ਮਰੀਮ ਦੀ, ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕੀਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੇ ਦੀ ਕਲਾਸ ਫੈਲੋ ਆ। ਹਾਂ ਉਹ ਤਾਂ ਤੁਹਾਨੂੰ ਪਤਾ ਕਿ ਸਰਜਰੀਆਂ ਕਰਵਾ ਕੇ ਹੁਣ ਬਦਲ ਗਈ, ਅਦਰਵਾਈਜ਼ ਇਹੀ ਹਿਸਾਬ ਹੋਣਾ ਸੀਗਾ ਅੰਮਾ ਜੀ ਵਾਲਾ। ਬਾਬਾ ਜੀ ਕਹਿੰਦੇ ਨਹੀਂ ਯਾਰ ਇੰਨੀ ਵੀ ਨਹੀਂ ਲੁੱਟ ਪੈ ਗਈ ਯਾਰ, ਹਾਂ ਮਾਈ ਚ ਇੰਨੀ ਵੀ ਬੁੱਢੀ ਨਹੀਂ ਗਈ, ਹੋਣੀ ਕੋਈ ਮੇਰੀ ਉਮਰ ਦੀ ਹੋਣੀ ਹੈ। ਬਾਬਾ ਜੀ ਕਹਿੰਦੇ ਆ ਅੰਮਾ ਜੀ ਦੀ ਉਮਰ ਦੀ ਨਹੀਂ, ਆ ਬਹੁਤ ਅੱਗੇ ਹੈ। ਮੈਂ ਕਿਹਾ ਚਲੋ ਬਾਬਾ ਜੀ ਕੋਲ ਹੀ ਲਾ ਲਓ, ਹਾਂ ਕੋਲ ਹੀ ਹੋਣੀ ਹੈ। ਉਹ ਤਾਂ ਹੁਣ ਪਛਾਣੀ ਨਹੀਂ ਨਾ ਜਾਂਦੀ ਸਰਜਰੀਆਂ ਕਰਾ ਕੇ। ਉੱਤੋਂ ਸਾਨੂੰ ਸ਼ਹਬਾਜ਼ ਗਿੱਲ ਸਾਹਿਬ ਨੇ ਦੱਸਿਆ ਅੱਜ ਜਨਾਬ ਕਿ ਆ ਜਦੋਂ ਬਾਹਰ ਨਿਕਲਦੀ ਆ ਮਾਈ ਅਸਲਾਬ ਜੀ ਜਦੋਂ ਬਾਹਰ ਨਿਕਲੀ ਆ, ਉਹਨੇ ਦੱਸਿਆ ਕਿ 3 ਘੰਟੇ ਦਾ ਮੇਕਅਪ ਕਰਾ ਕੇ ਨਿਕਲੀ ਆ। ਓਏ ਹੋਏ 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 3 ਘੰਟੇ ਦਾ ਮੇਕਅਪ, ਅੰਦਾਜ਼ਾ ਕਰ ਲਓ ਤੁਸੀਂ ਕਿ ਕਿੱਥੇ ਗੱਲ ਜਾਂਦੀ। ਉੱਥੇ ਕਹਿੰਦੇ ਜੀ ਡੁੱਬਦੇ, ਵਾਕਈ ਆਵਾਮ ਤੇ ਡੁੱਬੀ ਪਈ ਆ ਉੱਥੇ। ਤਾਂ ਮਾਈ ਬੈਠੀ, ਉਹਨਾਂ ਨੇ ਨਾਂ ਵੀ ਦੱਸਿਆ, ਪਤਾ ਨਹੀਂ ਸ਼ਗੁਫਤਾ ਵਾ, ਪਤਾ ਨਹੀਂ ਕਿਹੜੀ ਜ਼ਮੀਨਾਂ ਵਾ, ਕੀ ਨਾਮ ਵਾ, ਜਿਹੜੀ ਕਰਦੀ ਆ ਆਪਣਾ ਮੇਕਅਪ ਕਰਦੀ ਆ। ਹਾਂ 3 ਘੰਟੇ 'ਚ ਮੇਕਅਪ ਕਰਾ ਕੇ ਤੇ ਆਪਣਾ ਜਿਹੜੇ ਬੁੰਦੇ ਪਾਏ ਹੋਏ ਮਾਈ ਨੇ, ਆ ਹੀਰੇ ਜਵਾਹਰਾਤ ਲਾਏ ਹੋਏ ਵਿੱਚ ਮਹਿੰਗੇ ਤਰੀਨ ਬੁੰਦੇ ਪਾ ਕੇ ਬਾਹਰ ਨਿਕਲ ਕੇ ਅਦਾਵਾਂ ਦਹਾਰੀ ਮਾਈ। ਐਵੇਂ ਨਹੀਂ ਦਾਵਾਂ ਦਹਾਰੀ 3 ਘੰਟੇ ਦੇ। ਅੰਦਾਜ਼ਾ ਕਰੋ ਵੀ ਆ ਤੇ ਹੁੰਦਾ ਨਾ ਬੰਦੇ ਨੇ ਕੋਈ ਸਰਜਰੀਆਂ ਕਰਵਾ ਲਈਆਂ, ਉਹਦੇ ਬਾਅਦ ਕੋਈ ਇੰਨੇ ਮੇਕਅਪ ਦੀ ਜ਼ਰੂਰਤ ਨਹੀਂ ਪੈਂਦੀ। ਲੇਕਿਨ ਉਹ ਮਾਈ ਦੇ ਠੱਬ ਖੜੱਬ ਹੀ ਇੰਨੇ ਨੇ, ਹਾਂ ਉਹ ਸਰਜਰੀਆਂ ਵੀ ਨਹੀਂ ਪੂਰੇ ਕਰ ਸਕਦੀਆਂ, ਉਹਨਾਂ ਨੂੰ ਭਰ ਸਕਦੀਆਂ, ਕਿਉਂਕਿ ਮਾਈ ਪਹਿਲੇ ਕੁਝ ਹੋਰ ਦਿਖਦੀ ਸੀ, ਹੁਣ ਬਿਲਕੁਲ ਹੀ ਹੋਰ ਕਰਾ ਸਰਜਰੀਆਂ ਨੇ। ਉਹਦੇ ਬਾਅਦ 3 ਘੰਟੇ ਲੱਗਦੇ ਆ ਟੋਏ ਟਿੱਬੇ ਭਰਨ ਨੂੰ ਮਾਈ ਦੇ ਮੂੰਹ ਤੇ, ਤਾਂ ਜਾ ਕੇ ਮਾਈ ਬਾਹਰ ਨਿਕਲ ਕੇ ਆ ਕੇ ਕੈਮਰਿਆਂ ਦੇ ਸਾਹਮਣੇ ਆ ਕੇ ਅਦਾਵਾਂ ਦਿਖਾਉਂਦੀ ਆ। ਹਾਂ ਔਰ ਜੱਫੀਆਂ ਪਾਉਂਦੀ ਫਿਰਦੀ ਹੈ ਇੱਧਰ ਉੱਧਰ ਮਾਈਆਂ ਨੂੰ। ਉਹ ਕੱਲ੍ਹ ਤੁਹਾਨੂੰ ਪਤਾ ਉਹਨੂੰ ਜੱਫੀ ਵੀ ਪਾਈ ਜਾ ਕੇ। ਉਹ ਕੋਈ ਕਹਿੰਦੀ ਸੀ ਇਮਰਾਨ ਖਾਨ ਜ਼ਿੰਦਾਬਾਦ। ਉਹ ਸਾਰੇ ਅੱਜ ਇਹੀ ਕਹਿ ਰਹੇ ਆ, ਸਾਰਿਆਂ ਨੂੰ ਯਾਦ ਆ ਰਿਹਾ ਵੀ ਦੌਰ ਕਿ ਵੀ ਇਮਰਾਨ ਖਾਨ ਦਾ ਦੌਰ ਆ, ਉਹੀ ਜਿਹੜਾ ਸੀਗਾ ਉਹ ਸਾਡਾ ਹਮਦਰਦ ਸੀਗਾ, ਸਾਡਾ ਖਿਆਲ ਰੱਖਣ ਵਾਲਾ ਸੀਗਾ, ਸਾਡਾ ਗਮ ਗੁਜ਼ਾਰ ਸੀਗਾ। ਉਹਨੂੰ ਚੁੱਕ ਕੇ ਜੇਲ੍ਹ 'ਚ ਪਾਇਆ। ਆਹ ਜਿਹੜੇ ਐਤਾਂ ਕਰਾਉਣੀਆਂ ਜਿਹੜੀਆਂ 2 ਨੰਬਰ ਕਿਸਮ ਦੀਆਂ ਰੰਨਾਂ ਨੇ, ਆਹ ਰੰਨਾਂ ਜਿਹੜੀਆਂ ਨੇ ਨਾ ਇਹਨਾਂ ਨੇ ਹੁਕੂਮਤ ਦੇ ਦਿੱਤੀ, ਔਰ ਰੰਨਾਂ ਹੁਣ ਲੱਗੀਆਂ ਫਿਰਦੀਆਂ ਨੇ ਹਰ ਪਾਸੇ। ਕਦੀ ਕੋਈ ਕਿਸੇ ਦੀ ਰੰਨ ਆ, ਕੋਈ ਕਿਸੇ ਦੀ ਰੰਨ ਆ। ਮੈਂ ਕਿਹਾ ਬਾਬਾ ਜੀ ਮਾਈ ਸਫਦਰ ਦੀ ਰੰਨ। ਬਾਬੇ ਕਹਿੰਦੇ ਬਸ ਉਹਦੀ ਵੀ ਆ ਤੇ ਉਹਦੀ ਵੀ ਆ ਤੇ ਪਤਾ ਨਹੀਂ ਕਿਹਦੀ ਵੀ ਆ। ਨਹੀਂ ਬਾਬਾ ਜੀ ਉਹਦੀ ਆ। ਬਾਬੇ ਕਹਿੰਦੇ ਆਫੀਸ਼ੀਅਲੀ ਤਾਂ ਉਹਦੀ ਆ, ਅਨਅਫੀਸ਼ੀਅਲੀ ਪਤਾ ਨਹੀਂ ਕਿਹਦੀ ਆ। ਬਹੁਤ ਸਾਰੇ ਨਾਮ ਆ ਰਿਹਾ ਜਿਨ੍ਹਾਂ 'ਚ ਇੱਕ ਨਾਮ ਜਿਹੜਾ ਨਾ ਉਹ ਹੁਣ ਥੋੜ੍ਹਾ ਜਿਹਾ ਖਟਾਈ 'ਚ ਪੈਂਦਾ ਨਜ਼ਰ ਆ ਰਿਹਾ, ਜਿਹਦੇ ਦਾ ਮਾਈ ਨੇ ਭਰਾ ਕਿਹਾ। ਹਾਂ ਵਰਨਾ ਪਹਿਲੇ ਤੇ ਗੱਲ ਆ ਰਹੀ ਸੀ ਕਿ ਬਈ ਨਿਕਾਹ ਵਾਲਾ ਪ੍ਰੋਗਰਾਮ ਆ। ਹਾਂ ਨਿਕਾਹ ਵਾਲਾ ਪ੍ਰੋਗਰਾਮ ਜਿਹੜਾ ਨਾ ਉਹ ਇੱਧਰ ਉੱਧਰ ਗਿਆ। ਲੇਕਿਨ ਖੈਰ ਉਹ ਇੱਕ ਬੜੀ ਵੱਡੀ ਨਿਊਜ਼ ਜਿਹੜੀ ਉਹਦੇ ਬਾਅਦ ਆਪਣਾ ਉਹਨਾਂ ਨੇ ਵੀ ਦਿੱਤੀ ਆ, ਸ਼ਹਿਜ਼ਾਦ ਅਕਬਰ ਸਾਹਿਬ ਨੇ। ਸ਼ਹਿਜ਼ਾਦ ਅਕਬਰ ਸਾਹਿਬ ਕਹਿ ਰਿਹਾ ਕਿ ਬਈ ਜੀ ਉਹ ਆਪਣਾ ਫੀਲਡ ਮਾਰਸ਼ਲ ਦੀ ਜਿਹੜੀ ਐਕਸਟੈਂਸ਼ਨ ਹੈ ਨਾ, ਹਾਂ ਉਹ ਹੋ ਗਈ, ਉਹ ਤੈਅ ਹੋ ਗਈ ਫੀਲਡ ਮਾਰਸ਼ਲ ਦੀ ਐਕਸਟੈਂਸ਼ਨ। ਉਹਨਾਂ ਨੂੰ ਜਿਹੜਾ ਨੋਟੀਫਿਕੇਸ਼ਨ ਸੀਗਾ ਉਹ ਇੱਕ ਅੱਧਾ ਉਹਨਾਂ ਨੇ ਮੈਂ ਹਲਾਇਆ, ਮੀਆਂ ਸਾਹਿਬ ਨੂੰ ਜਰਾ ਹਿਲਾ ਕੇ ਕਿਹਾ ਕਿ ਮੀਆਂ ਸਾਹਿਬ ਹਾਂ ਆਹ ਜਿਹੜਾ ਤੁਸੀਂ ਸੋਚ ਰਹੇ ਹੋ ਨਾ, ਹਾਂ ਹਿਸਾਬ ਕਿਤਾਬ ਲਾਉਂਦਾ ਸੀ, ਚੁੱਕ ਕੇ ਤੁਹਾਨੂੰ ਆ ਅੰਦਰ ਸੁੱਟ ਦੇਣਾ। ਉੱਥੇ ਜਿੱਥੇ ਤੁਹਾਨੂੰ ਮੱਛਰ ਤੰਗ ਕਰਦੇ ਆ, ਜਿੱਥੇ ਤੁਹਾਡੇ ਪਲੇਟਲੈਸ ਉੱਤੇ ਥੱਲੇ ਜਾਂਦੇ ਆ, ਤੇ ਐਤਕੀ ਵਾਡੇ ਦਾ ਕੁੱਤਾ ਵੀ ਬਿਮਾਰ ਨਹੀਂ ਹੋਇਆ। ਵਾਡੇ ਦਾ ਕੁੱਤਾ ਜਿਹੜਾ ਬਿਮਾਰ ਸੀਗਾ ਉਹਦਾ ਖੂਨ ਲੈ ਕੇ ਵਾਡੇ ਨੇ ਕਿਹਾ ਤੇ ਉਹਦਾ ਖੂਨ ਲੈ ਕੇ ਪਲੇਟਲੈਸ ਕਰਵਾਏ, ਟੈਸਟ ਕਰਵਾਇਆ ਤੇ ਪਲੇਟਲੈਸ ਥੱਲੇ ਉਹਦੇ ਉੱਤੇ ਮੀਆਂ ਸਾਹਿਬ ਦਾ ਨਾਮ ਲਿਖ ਕੇ ਤੇ ਅਦਾਲਤ ਦੇ ਵਿੱਚ ਰਿਪੋਰਟ ਦਿੱਤੀ ਕਿ ਜੀ ਮੀਆਂ ਸਾਹਿਬ ਦੇ ਉਹ ਐਕਚੁਅਲੀ ਕੁੱਤੇ ਦੇ ਸੀ। ਉਹ ਕਹਿਣ ਲੱਗੇ ਕਿ ਮੀਆਂ ਸਾਹਿਬ ਦੇਖ ਲਓ ਐਤਕੀ ਵਾਡੇ ਦਾ ਕੁੱਤਾ ਵੀ ਬਿਮਾਰ ਨਹੀਂ ਗਾ, ਚੱਲ ਵੀ ਡਰਾਮਾ ਕੋਈ ਨਹੀਂ ਹੋਣਾ। ਹਾਂ ਤੇ ਤੁਸੀਂ ਅੰਦਰ ਹੀ ਰਹਿਣਾ ਫਿਰ, ਤੇ ਇਸ ਕਰਕੇ ਬੰਦੇ ਦੇ ਬੱਚੇ ਬਣੋ। ਹਾਂ ਤੇ ਬੰਦੇ ਦੇ ਪੁੱਤਰ ਬਣ ਕੇ ਤਾਂ ਆ ਨਵੀਂ ਅਪਾਇੰਟਮੈਂਟ ਕਰ ਦਿਓ। ਐਕਸਟੈਂਸ਼ਨ ਵੀ ਨਹੀਂ, ਨਵੀਂ ਅਪਾਇੰਟਮੈਂਟ ਮਤਲਬ ਹੁਣ 5 ਸਾਲ ਵਾਸਤੇ ਜਨਾਬ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਹੁਕਮਰਾਨੀ ਕਰਨਗੇ, ਬਾਦਸ਼ਾਹਤ ਕਰਨਗੇ। ਹੈ ਬਾਦਸ਼ਾਹਤ ਹੀ ਹੈ, ਉਹਨਾਂ ਦਾ ਕੰਮ ਇਹੀ ਹੈ। ਹਾਂ ਉਹ ਜਿਹੜਾ ਤੁਸੀਂ ਸੋਚ ਰਹੇ ਹੋ ਨਾ ਕਿ ਉਹਨਾਂ ਦਾ ਕੰਮ ਕੋਈ ਫੌਜੀ ਹੈ ਆਇਨ ਦੇ ਤਹਿਤ ਜੋ ਆਪਣਾ ਬਾਰਡਰਾਂ ਦੇ ਕੰਮ ਹੈ, ਨਹੀਂ ਉਹ ਨਹੀਂ, ਉਹ ਕਦੇ ਦਾ ਖਤਮ ਕਰਤਾ ਇਹਨਾਂ ਨੇ। ਹੁਣ ਆਹੀ ਕੰਮ ਹੈ ਹੁਕਮਰਾਨੀ। ਨਵਾਂ ਬਾਦਸ਼ਾਹ ਜਿਹੜਾ ਨੇ, ਨਵਾਂ ਨਹੀਂ ਬਾਦਸ਼ਾਹ ਪੁਰਾਣਾ ਹੀ ਆ, ਲੇਕਿਨ ਤਾਇਨਾਤ ਫਿਰ ਦੁਬਾਰਾ ਅਗਲੇ 5 ਸਾਲ ਤੋਂ ਕਹਿੰਦੇ ਹੋ ਗਿਆ। ਹੁਣ ਆਹ ਸੁਣ ਕੇ ਤੇ ਬਈ ਕੁਝ ਲੋਕ ਜਿਹੜੇ ਨੇ ਉਹ ਫਿਕਰਮੰਦ ਹੋ ਰਹੇ, ਉਹ ਕਹਿੰਦੇ ਯਾਰ ਦੇਖੋ ਅਸੀਂ ਤਾਂ ਸੋਚ ਰਹੇ ਸ਼ਾਇਦ ਕੋਈ
ਕੋਈ ਅਨਹੋਣੀ ਹੋ ਜਾਏ, ਹਾਂ ਤੇ ਅਨਹੋਣੀ ਹੋ ਜਾਏ, ਇਹਨੂੰ ਐਕਸਟੈਂਸ਼ਨ ਹੀ ਨਾ ਲੱਭੇ, ਹਾਂ ਘਰ ਚਲੇ ਜਾਣ। ਉਹ ਵੀ ਦੇਖੋ ਇਹ ਘਰ ਚਲੇ ਵੀ ਜਾਂਦੇ ਨਾ, ਦੂਜਾ ਵੀ ਕੋਈ ਆ ਜਾਂਦਾ, ਉਹ ਵੀ ਇਹੀ ਸੀਗਾ। ਇੱਕ ਜਾਣਾ ਸੀ ਦੂਜੇ ਨਾਲ। ਜਦੋਂ ਬਾਜਵਾ ਗਿਆ ਉਦੋਂ ਆਪਾਂ ਕਿੰਨਾ ਕਹਿੰਦੇ ਸੀ ਕਿ ਲਓ ਜੀ ਆ ਸ਼ੁਕਰ ਹੈ ਯਾਰ ਮਨੂਸਤ ਖਤਮ ਹੋਈ, ਆ ਬਾਜਵਾ ਦਫਾ ਦੂਰ ਹੋਇਆ, ਹੁਣ ਜਿਹੜਾ ਵੀ ਆਏਗਾ ਯਾਰ ਕੋਈ ਉਸ ਤੋਂ ਚੰਗਾ ਹੋਏਗਾ, ਕੋਈ ਮੁਲਕ ਕੌਮ ਦਾ ਕੁਝ ਸੋਚੇਗਾ। ਲੇਕਿਨ ਕੀ ਹੋਇਆ ਉਹੀ, ਉਸ ਤੋਂ ਉਹਦਾ ਵੀ ਪਿਓ ਆ ਗਿਆ। ਉਹਨੇ ਸਾਨੂੰ ਬਾਜਵੇ ਨੂੰ ਭੁਲਾ ਦਿੱਤਾ ਕਿ ਬਾਜਵਾ ਵੀ ਕੋਈ ਚੀਜ਼ ਸੀਗੀ। ਹਾਂ ਹੁਣ ਆਦੇ ਜਿਹੜੇ ਆ ਕਾਰਨਾਮੇ ਆ ਆਈ ਨਹੀਂ ਖਤਮ ਹੋਣੇ ਅੱਗੇ, ਤੇ ਉਹ ਵੀ ਕੋਈ ਇਹਦੇ ਬਾਅਦ ਵੀ ਆਉਣਾ ਤੇ ਇਹੋ ਜਿਹਾ ਹੀ ਆਉਣਾ। ਲੇਕਿਨ ਖੈਰ ਇੰਨੀ ਸਾਰਿਆਂ ਨੂੰ ਹੈ ਉਮੀਦ ਹੈ, ਤਸੱਲੀ ਹੈ ਕਿ ਬਈ ਇਹੋ ਜਿਹਾ ਕੋਈ ਨਹੀਂ ਆਉਣ ਲੱਗਾ ਹੁਣ। ਕਿਹਾ ਜਿਹੜਾ ਪਰਸਨਲ ਗੁੱਸਾ ਲਾਇਆ ਜਾ ਰਿਹਾ ਨਾ ਇਮਰਾਨ ਖਾਨ ਤੇ, ਔਰ ਉਹਦੀ ਵਜ੍ਹਾ ਤੋਂ ਪੂਰਾ ਮੁਲਕ ਤਬਾਹ ਬਰਬਾਦ ਕਰਕੇ ਰੱਖ ਦਿੱਤਾ ਗਿਆ, ਤੇ ਵੀ ਦੂਜਾ ਕੋਈ ਨਹੀਂ ਆ, ਇਹਦੇ ਵਰਗਾ ਕੋਈ ਨਹੀਂ ਆਉਣਾ ਹੋਰ ਦੂਸਰਾ। ਲੇਕਿਨ ਖੈਰ ਉਹ ਹੁਣ ਰੱਬੋਂ ਆਈ ਹੈ ਸਾਡੀ, ਹਾਂ ਕਿਉਂਕਿ ਕੌਮ ਸਾਡੀ ਉਹਨਾਂ ਨੇ ਬੈਠੀ ਸੋਚਦੀ ਕਿ ਵੀ ਕੋਈ ਰੱਬੋਂ ਹੀ ਆਏਗਾ ਕੰਮ, ਕੋਈ ਜਿਹੜਾ ਠੀਕ ਹੋ ਜਾਏਗਾ। ਲੇਕਿਨ ਉਹ ਠੀਕ ਹੋਣ ਦੀ ਬਜਾਏ ਰੱਬੋਂ ਜਿਹੜਾ ਕੰਮ ਆ ਰਿਹਾ ਨਾ, ਹਾਂ ਉਹ ਬੇੜਾ ਗਰਕ ਹੋ ਰਿਹਾ, ਕਿਉਂਕਿ ਰੱਬ ਨੇ ਤੁਹਾਨੂੰ ਦਿਮਾਗ ਦਿੱਤਾ, ਅਕਲ ਦਿੱਤੀ, ਸ਼ਊਰ ਦਿੱਤਾ, ਹੱਥ ਪੈਰ ਦਿੱਤੇ, ਸਿਹਤ ਸਲਾਮਤੀ ਦਿੱਤੀ। ਬਾਹਰ ਆਓ ਔਰ ਆਪਣੇ ਹੱਕ ਵਾਸਤੇ, ਆਪਣੇ ਰਾਈਟਸ ਵਾਸਤੇ ਜਿਹੜਾ ਨਾ ਉਹ ਬਾਹਰ ਨਿਕਲ ਕੇ ਜਦੋਜਹਿਦ ਕਰਨੀ ਪੈਣੀ। ਅਦਰਵਾਈਜ਼ ਜਿਹੜਾ ਨਾ ਆ ਅਗਲੇ ਫਿਰ ਮੁਸਲਤ ਹੋ ਗਏ। ਲੇਕਿਨ ਇਹਦਾ ਫਰਕ ਕੋਈ ਨਹੀਂ ਪੈਂਦਾ ਬਈ, ਅਸੀਂ ਜਿੱਦਾਂ ਪਹਿਲੇ ਪਕੌੜੇ ਲੱਗੇ ਹੋਏ ਆ, ਪਿਛਲੇ 3 ਸਾਲ ਤੋਂ ਪਕੌੜੇ ਲੱਗੇ ਹੋਏ ਆ, ਅਗਲੇ ਵੀ 3 ਸਾਲ ਪਕੌੜੇ ਲੱਗੇ ਰਹਾਂਗੇ, 5 ਸਾਲ। ਕੋਈ ਜਾਣਾ ਤਾਂ ਹੈ ਨਾ ਇੱਕ ਦਿਨ, ਅੱਜ ਨਹੀਂ ਗਿਆ, ਕੱਲ ਨਹੀਂ ਗਿਆ, ਪਰਸੋਂ ਨਹੀਂ ਗਿਆ, 5 ਸਾਲ ਬਾਅਦ ਬਹੁਤ ਹੁੰਦੇ ਵੈਸੇ 5 ਸਾਲ ਯਾਰ। 5 ਸਾਲ 'ਚ ਮੈਨੂੰ ਨਹੀਂ ਲੱਗਦਾ ਕਿ ਆ ਮੁਲਕ ਬਚਣਾ ਵੀ ਨਹੀਂ ਬਚਣਾ। ਜਿੱਦਾਂ ਇਹਨਾਂ ਨੇ ਚੋਰੇ ਲੁਟੇਰੇ ਮੁਸਲਤ ਕੀਤੇ ਹੋਏ ਆ, ਜਾਂ ਤਾਂ ਸਿੱਧਾ ਆਪ ਹੀ ਆ ਜਾਂਦੇ ਨਾ, ਮਾਰਸ਼ਲ ਲਾ ਦਿੰਦੇ। ਚਲੋ ਫਿਰ ਵੀ ਬੰਦਾ ਕਹਿੰਦਾ ਯਾਰ ਚਲੋ ਮਾਰਸ਼ਲ ਲੱਗਾ ਯਾਰ, ਇੱਥੇ ਕਾਹਦਾ ਆਇਨ ਕਾਹਦਾ ਕਾਨੂੰਨ, ਹਾਂ ਨਾ ਇੱਥੇ ਕੋਈ ਚੋਰ ਲੁਟੇਰਾ। ਹਾਲਾਂਕਿ ਸਭ ਤੋਂ ਵੱਡੇ ਚੋਰ ਲੁਟੇਰੇ ਮਾਰਸ਼ਲ ਲਾਉਣ ਵਾਲੇ ਆਪ ਹੁੰਦੇ ਆ। ਲੇਕਿਨ ਚਲੋ ਇਹਨਾਂ ਤੋਂ ਜਾਨ ਛਿੱਟਦੀ ਨਾ ਸਾਬਤਾ ਲਾ ਕੇ। ਲੇਕਿਨ ਉਹ ਆ ਕਿ ਇਹ ਹੁਣ ਜਿਹੜਾ ਨਾ ਭੁਗਤਣਾ ਪੈਣਾ, ਕੋਈ ਗੱਲ ਨਹੀਂ, ਹਿੰਮਤ ਨਹੀਂ ਹਾਰਨੀ। ਹਾਂ ਇਨਸ਼ਾਅੱਲਾ ਅੱਲਾ ਖੈਰ ਕਰੇ, ਐਦ ਕੀ ਬਚਤ ਹੋਗੀ। ਹਾਂ ਐਦ ਕੀ ਚਲਾ ਗਿਆ ਮੌਸਮ ਜਿਹੜਾ ਅੰਬਾਂ ਦਾ, ਫਿਰ ਅਗਲੇ ਸਾਲ ਆਏਗਾ। ਹਾਂ ਇਹ ਗੱਲ ਕੋਈ ਨਹੀਂ ਕਿ ਬਈ ਹੁਣ ਗਿਆ ਕੰਮ ਤੇ ਦੁਬਾਰਾ ਅੰਬ ਨਹੀਂ ਆਣੇ। ਅੰਬ ਆਣੇ ਨੇ, ਅੰਬਾਂ ਦੀਆਂ ਪੇਟੀਆਂ ਆਉਣੀਆਂ ਨੇ। ਹਾਂ ਅਗਲੇ ਸਾਲ ਤੇ ਉਮੀਦ ਰੱਖੋ, ਹਾਂ ਕਿ ਅੱਲਾ ਖੈਰ ਕਰ ਸੀ, ਤੇ ਜਿਹੜੇ ਨਾ ਅੰਬਾਂ ਦਾ ਸੀਜ਼ਨ ਆ ਸੀ ਉਹਦੇ 'ਚ ਖੁਸ਼ਖਬਰੀਆਂ ਮਿਲ ਸਨ। ਹੋਰ ਕੁਝ ਨਹੀਂ। ਔਰ ਆਖਰ 'ਚ ਜਾਂਦੇ ਹੈ ਤੁਹਾਨੂੰ ਮੈਂ ਉਹ ਗੱਲ ਵੀ ਦੱਸ ਦੇਵਾਂ ਕਿ ਇੱਕ ਜਿਹੜਾ ਨਾ ਅਸਕਰੀ ਲੌਂਡਾ ਜਿਹੜਾ ਉਹ ਪਹੁੰਚਿਆ ਹੈ ਇੰਗਲੈਂਡ। ਉਹ ਇੰਗਲੈਂਡ ਪਹੁੰਚ ਕੇ ਕਾਰਵਾਈ ਪਾ ਰਿਹਾ। ਦੇਖੋ ਆ ਹਰਾਮਜ਼ਾਦੇ ਐਸੇ ਬਗੈਰਤ ਦੇ ਬੱਚੇ ਆ, ਦਗੜ ਦੱਲੇ। ਕਾਰਵਾਈ ਜਿਹੜਾ ਨਾ ਉਹ ਹੁਣ ਪਾ ਰਹੇ ਆ ਇੱਥੇ ਪਹੁੰਚ ਕੇ। ਐਵੇਂ ਕਰਦੇ ਆ ਕਿ ਜਿਵੇਂ ਅਸੀਂ ਪਾਗਲ ਹਾਂ, ਇੱਥੇ ਬਾਹਰ ਬੈਠੇ ਲੋਕ ਪਾਗਲ ਨੇ, ਉਹਨਾਂ ਦੇ ਦਿਮਾਗ ਖਰਾਬ ਨੇ। ਹਾਂ ਇਹੋ ਜਿਹਾ ਟਾਊਟ ਜਿਹੜਾ ਨਾ ਅਸਲੀ ਔਰ ਨਸਲੀ ਟਾਊਟ। ਚਲੋ ਕੋਈ ਇਹੋ ਜਿਹਾ ਬੰਦਾ ਆਉਂਦਾ ਨਾ, ਮੈਂ ਗੱਲ ਕਰ ਰਿਹਾ ਇਹਦੀ ਇਕਰਾਰੁਲ ਹਸਨ ਦੀ, ਕੋਈ ਨੋਰਮਲ ਬੰਦਾ ਹੁੰਦਾ ਨਾ ਕੋਈ ਜਿਹਦੇ 'ਤੇ ਜ਼ਰਾ ਸ਼ੱਕ ਨਾ ਹੁੰਦਾ, ਚਲੋ ਬੰਦਾ ਉਹਦੀ ਗੱਲ ਸੁਣਦਾ ਵੀ ਹੈ ਕਿ ਯਾਰ ਇਹਦੀ ਗੱਲ ਸੁਣ ਕੀ ਕਰ ਰਿਹਾ। ਉਹਨਾਂ ਨੇ ਆਪਣਾ ਅਸਲੀ ਔਰ ਨਸਲੀ ਟਾਊਟ ਭੇਜਿਆ ਇੱਥੇ, ਆਪਣੇ ਦਰਦਾ ਕੁੱਤਾ ਭੇਜਿਆ ਉਹਨਾਂ ਨੇ ਇੱਥੇ ਜਾ ਕੇ ਉੱਥੇ ਪਾਓ ਇਮਰਾਨ ਖਾਨ ਦੇ ਖਿਲਾਫ। ਜਰਾ ਹਮਾਰ ਕਰ, ਜ਼ਮੀਨ ਹਮਾਰ ਕਰ, ਲੋਕਾਂ ਨੂੰ ਦੱਸ ਜਾ ਕੇ ਕਿ ਵੀ ਜਿੱਦਾਂ ਦਾ ਨਵਾਜ਼ ਸ਼ਰੀਫ ਆ ਉੱਦਾਂ ਦਾ ਇਮਰਾਨ ਖਾਨ ਆ। ਹਾਂ ਔਰ ਕਹਿ ਕੀ ਰਿਹਾ, ਮਤਲਬ ਇਹਨੇ ਨਵਾਜ਼ ਸ਼ਰੀਫ ਨੇ ਇਮਰਾਨ ਖਾਨ ਨਾਲ ਕੈਸੀ ਮਿਲਾਉਣ ਦੀ ਭੌਂਡੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ 40 ਸਾਲਾ ਇਕਤਦਾਰ ਹੈ ਤੇ ਇਮਰਾਨ ਖਾਨ ਦਾ 3.5 ਸਾਲ ਦਾ ਇਕਤਦਾਰ। ਲੇਕਿਨ ਕਿੱਦਾਂ ਬਰਾਬਰ ਕਰਨ ਦੀ ਕੋਸ਼ਿਸ਼ ਕਰ ਰਿਹਾ ਖੋਤੀ ਦਾ ਬੱਚਾ, ਇਹ ਹਰਾਮਜ਼ਾਦਾ ਦਗੜ ਦੱਲਾ ਜਿਹੜਾ ਬਗੈਰਤ ਆ, ਲਾਂਤੀ किरदार ਜਿਹੜਾ ਕੀ ਕਹਿ ਰਿਹਾ ਸੁਣੋ जरा। हमारे यहाँ नई चीज है कि 40 साल से जनाब नवाज शरीफ साहब है, 30 साल हो गया इमरान खान साहब को, सारे अपनी नाकामियों के बाद फिर मौका मांगते हैं। भाई 25 करोड़ लोग हैं यार, बहुत लोग हैं। आप एक बार नहीं परफॉर्म कर सके, वजह कोई भी थी, आपने जनरल बाजवा को समझने में गलती की। सर हो गई गलती, थैंक यू सो मच। पीछे हटिए, क्यादत की लाइन लगी हुई है पीछे, नौजवान लोग आ रहे। ਉਹ ਬਈ ਅੰਦਾਜ਼ਾ ਕਰ ਲਓ ਹੁਣ ਤੁਸੀਂ ਇਹਨੂੰ, ਜਿੱਥੇ ਮੇਰਾ ਤੇ ਦਿਲ ਕਰਦਾ ਹੈ ਕਿ ਇਹਨੂੰ ਪਾਲੀਏ ਲੰਮਾ, ਹਾਂ ਤੇ ਲੰਮਾ ਪਾ ਕੇ ਇਹਨੂੰ ਪੁੱਛੀਏ ਕੀ ਸਲਾਹ ਹੁਣ ਤੇਰੀ, ਦੱਸ ਕਿ ਕੀ ਕਰੀਏ ਤੇਰੇ ਨਾਲ। ਐਡਾ ਵੱਡਾ ਬਗੈਰਤ ਆਦਮੀ ਹੈ, ਕਹਿੰਦਾ ਜੀ ਨਵਾਜ਼ ਸ਼ਰੀਫ ਦੇ 40 ਸਾਲ, ਇਮਰਾਨ ਖਾਨ ਦੇ 30 ਸਾਲ, ਜਿੱਦਾਂ ਇਮਰਾਨ ਖਾਨ 30 ਸਾਲ ਤੋਂ ਹਕੂਮਤ 'ਚ ਬੈਠਾ। ਉਹ ਬਈ ਐਸਾ ਵੱਡਾ ਬਗੈਰਤ ਆਦਮੀ, ਹੁਣ ਇਹ ਮਨੂਸ ਆਦਮੀ ਜਿਹੜਾ ਨਾ, ਇਹ ਜਿਹੜਾ ਨਾ ਭੁਲੇਖੇ ਜੀ ਜਾਨ ਬੁੱਝ ਕੇ ਕਾਰਵਾਈ ਪਾ ਰਿਹਾ, ਜਾਨ ਬੁੱਝ ਕੇ ਆ ਬਗੈਰਤੀ, ਆ ਬੇਸ਼ਰਮੀ ਔਰ ਆ
ਢਾਈ ਜਿਹੜੀ ਹੈ ਨਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਦੇ ਦੇਖੋ ਇਹ ਕਿਸੇ ਮਿਸ਼ਨ ਤੇ ਆਇਆ ਐਵੇਂ ਨਹੀਂ ਆਉਂਦੇ ਬਾਹਰ ਆ ਕਿਸੇ ਮਿਸ਼ਨ ਤੇ ਇਹਨਾਂ ਨੂੰ ਭੇਜਿਆ ਜਾਂਦਾ ਕਿ ਵੀ ਜਾ ਕੇ ਰਾਹ ਹਮਵਾਰ ਕਰੋ ਹੁਣ ਇਹ ਰਾਹ ਹਮਵਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ ਇੱਕੋ ਜਿਹਾ ਹਾਲਾਂਕਿ ਵੀ ਇਹ ਦੇਖੋ 40 ਸਾਲਾ ਇਕਤਦਾਰ ਜਿਹੜਾ ਨਾ ਮੀਆਂ ਨਵਾਜ਼ ਸ਼ਰੀਫ ਦਾ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਜਾ ਕੇ ਦੇਖੋ ਆ ਖਤਮ ਹੋ ਰਿਹਾ ਖਤਮ ਹੀ ਹੋ ਗਿਆ ਮਾਈ ਤੇ ਖਤਮ ਹੋ ਗਿਆ ਕਿ ਸ਼ੁਰੂ ਤੋਂ ਲੈ ਕੇ ਅੱਜ ਵੀ ਉਹੀ ਹਾਲ ਆ ਪਾਕਿਸਤਾਨ ਨਹੀਂ ਬਦਲਿਆ ਇਹਨਾਂ ਨੇ 40 ਸਾਲ ਉਹ ਬੇੜਾ ਗਰਕ ਕੀਤਾ ਇਹਨਾਂ ਨੇ ਆਵਾਮ ਦਾ ਉਹ ਬੇੜਾ ਗਰਕ ਕੀਤਾ ਇਹਨਾਂ ਨੇ ਕੌਮ ਦਾ ਕਿ 40 ਸਾਲ ਪਹਿਲੇ ਵੀ ਆ ਸਲਾਬ ਦੀ ਮਾਰੀ ਕੌਮ ਸਲਾਬ 'ਚ ਵੀ ਮਰਨ ਡਈ ਸੀ ਔਰ ਅੱਜ ਵੀ 40 ਸਾਲਾਂ ਬਾਅਦ ਵੀ ਇਹਨਾਂ ਦੇ ਇਕਤਦਾਰ ਦੇ ਆਵਾਮ ਜਿਹੜੀ ਹੈ ਨਾ ਉਹ ਸਲਾਬ ਦੇ ਵਿੱਚ ਮਰਨ ਰਹੀ ਔਰ ਇਮਰਾਨ ਖਾਨ ਦਾ 3 ਸਾਲ ਦਾ ਦੌਰ ਤੁਸੀਂ ਉਹਦੇ ਵਿੱਚ ਸਾਲ ਤੇ ਖਾਨ ਨੂੰ ਲੱਗਿਆ ਸਮਝਣ ਨੂੰ ਕਿ ਆ ਜਿਹੜੇ ਬਗੈਰਤ ਦਗੜ ਦਿੱਲੇ ਬੈਠੇ ਆ ਇਹ ਨਹੀਂ ਚਾਹੁੰਦੇ ਕਿ ਪਾਕਿਸਤਾਨ ਤਰੱਕੀ ਕਰੇ ਹਾਂ ਸੋ ਸਿਸਟਮ ਸਮਝਣ ਨੂੰ ਤੇ ਚਲੋ 3 ਸਾਲ ਲਾ ਲਓ ਹਾਂ ਤੇ 3.5 ਸਾਲ ਤੇ 3.5 ਸਾਲ 40 ਸਾਲ ਦੇ ਬਰਾਬਰ ਕਿੱਦਾਂ ਹੋ ਗਏ ਕੋਈ ਇਸ ਬਗੈਰਤ ਦੇ ਬੱਚੇ ਨੂੰ ਇਸ ਹਰਾਮਜ਼ਾਦੇ ਨੂੰ ਪੁੱਛੇ ਕਿ 10 ਖਾਂ ਜ਼ਰਾ ਇੱਧਰ ਲੇਕਿਨ ਨਹੀਂ ਐਸਾ ਟੱਟੂ ਔਰ ਮੈਨੂੰ ਹੈਰਾਨਗੀ ਕਿ ਉੱਥੇ ਬੈਠੇ ਲੋਕ ਵੀ ਆਰਾਮ ਨਾਲ ਸੁਣਨ ਦੇ ਉਹਨੂੰ ਕੋਈ ਪੁੱਛਿਆ ਨਹੀਂ ਕਿ ਵੀ ਇਮਰਾਨ ਖਾਨ ਕਿੱਥੋਂ ਵੀ 30 ਸਾਲ ਦਾ ਉਹ ਹੁਕਮਰਾਨੀ ਉਹਨੂੰ ਹੋ ਗਏ ਔਰ 30 ਸਾਲ ਹੋ ਗਏ ਉਹਨੂੰ ਜੱਦੋ ਜਹਿਦ ਕਰਦੇ ਹੋਏ ਇਸ ਕੌਮ ਨੂੰ ਜਗਾਉਂਦੇ ਹੋਏ ਇਸ ਕੌਮ ਨੂੰ ਦੱਸਦੇ ਹੋਏ ਕਿ ਤੁਹਾਡਾ ਇਸਤਿਸਾਲ ਹੋ ਰਿਹਾ ਤੁਹਾਡਾ ਹੱਕ ਜਿਹੜਾ ਮਾਰਿਆ ਜਾ ਰਿਹਾ ਚੋਰ ਲੁਟੇਰੇ ਤੁਹਾਨੂੰ ਲੁੱਟ ਕੇ ਖਾ ਗਏ ਆ ਹੁਣ 3.5 ਸਾਲ ਤੋਂ ਜਿਹੜਾ 3.5 ਸਾਲ ਦਾ ਇਕਤਦਾਰ ਸੀਗਾ ਉਹਦੇ 'ਚ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਦੇਖ ਕੇ ਕਿ ਬਈ 40 ਸਾਲ ਜਿਹੜਾ ਸਾਨੂੰ ਖਰਾਬ ਕੀਤਾ ਇਹਨਾਂ ਨੇ ਉਹਨੇ 3.5 ਸਾਲ ਦੇ ਵਿੱਚ ਆ ਕੇ ਦਿਖਾਇਆ ਕਿ ਵੀ ਆਵਾਮ ਦੀ ਖਿਦਮਤ ਕਿੱਦਾਂ ਹੁੰਦੀ ਆ ਬਈ ਉਹ ਇੱਕ ਹੈਲਥ ਕਾਰਡ ਹੀ ਨਹੀਂ ਮਾਣ ਕਿਸਾਨਾਂ ਦਾ ਪ੍ਰੋਗਰਾਮ ਦੂਸਰੇ ਪ੍ਰੋਗਰਾਮ ਸਾਰੇ ਤੇ ਤੁਸੀਂ ਪਿੱਛੇ ਕਰਦੇ ਹੋ ਮੁਲਕ ਦੀ ਤਰੱਕੀ ਜਿਹੜੀ ਐਕਸਪੋਰਟ ਲੈਵਲ ਆ ਹਰ ਚੀਜ਼ ਜਿਹੜੀ ਉੱਤੇ ਜਾ ਰਹੀ ਸੀਗੀ ਮੁਲਕ ਦੀ ਔਰ ਹੈਲਥ ਕਾਰਡ ਅੱਜ ਤੱਕ ਜਦੋਂ ਦਾ ਪਾਕਿਸਤਾਨ ਬਣਿਆ ਕਿਸੇ ਨੇ ਇਹ ਹੈਲਥ ਕਾਰਡ ਜਾਰੀ ਨਹੀਂ ਕੀਤਾ ਕਿ ਮੁਫਤ ਇਲਾਜ ਔਰ ਪ੍ਰਾਈਵੇਟ ਹਸਪਤਾਲਾਂ ਤੇ ਮੁਫਤ ਇਲਾਜ ਪੂਰੇ ਸਾਰੇ ਲੋਕਾਂ ਦੇ ਬਗੈਰ ਕਿਸੇ ਜਮਾ ਤਫਰੀਕ ਦੇ ਹਾਂਜੀ ਐਸਾ ਕੰਮ ਕਿਸੇ ਨੇ ਆਇਆ ਖਿਦਮਤ ਉਹਨੇ 3.5 ਸਾਲ ਦੇ ਵਿੱਚ ਕਰਕੇ ਦਿਖਾਇਆ ਤੇ 40 ਸਾਲ ਦੇ ਆ ਡੰਗਰ ਜਿਹੜੇ ਨੇ ਆ ਜਿਹੜੇ ਚੋਰ ਲੁਟੇਰੇ ਇਹਨਾਂ ਦੀਆਂ ਸਿਰਫ ਜਾਇਦਾਦਾਂ ਗਿਣੋ ਤੁਸੀਂ ਹਾਂਜੀ ਕਿ ਆਪਣਾ ਇੰਗਲੈਂਡ 'ਚ ਕਿੰਨੀਆਂ ਜਾਇਦਾਦਾਂ ਸਪੇਨ 'ਚ ਕਿੰਨੀਆਂ ਜਾਇਦਾਦਾਂ ਅਮਰੀਕਾ 'ਚ ਕਿੰਨੀਆਂ ਜਾਇਦਾਦਾਂ ਹਾਂਜੀ ਆ ਮਿਡਲ ਈਸਟ 'ਚ ਕਿੰਨੇ ਵਿਲੇ ਇਹਨਾਂ ਨੇ ਬਣਾਏ ਕਿੰਨੇ ਸ਼ਾਪਿੰਗ ਸੈਂਟਰ ਔਰ ਪਲਾਜ਼ੇ ਬਣਾ ਕੇ ਇਹਨਾਂ ਨੇ ਖੜੇ ਕੀਤੇ ਆ ਬਈ ਉਹ ਪੁੱਛੋ ਦੇਖੋ ਨਾ ਜ਼ਰਾ ਸਵਾਲ ਪੁੱਛੋ ਨਾ ਇਹਨੂੰ ਕਿ ਇਹਨੂੰ ਪਤਾ ਲੱਗੇ ਬਗੈਰਤ ਨੂੰ ਲੇਕਿਨ ਉੱਥੇ ਸਾਰੇ ਖਾਮੋਸ਼ ਨਜ਼ਰ ਆਏ ਮੈਨੂੰ ਕਿ ਬਈ ਉਹ ਕਿੱਦਾਂ 40 ਸਾਲ ਦਾ ਮਿਲਾ ਦਿੱਤਾ ਬਾਬਾ ਜੀ ਕਹਿੰਦੇ ਯਾਰ ਗੁੱਸਾ ਨਾ ਕਰੀ ਜਾ ਉਹ ਹਰਾਮਜ਼ਾਦਾ ਆਇਆ ਹੀ ਐਸੇ ਕੰਮ ਹਾਂ ਮੈਂ ਕਿਹਾ ਬਾਬਾ ਜੀ ਇਹ ਤਾਂ ਸਭ ਨੂੰ ਪਤਾ ਲੇਕਿਨ ਇਹ ਸਾਡਾ ਵੀ ਫਰਜ਼ ਹੈ ਕਿ ਦੱਸਿਆ ਜਾਏ ਕਿ ਇਹ ਬਗੈਰਤ ਦਾ ਬੱਚਾ ਬਰੀਕ ਵਾਰਦਾਤ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਜਿੱਥੇ ਮਿਲੇ ਇਹਨੂੰ ਸਵਾਲ ਪੁੱਛਿਆ ਇਹਨੂੰ ਕਿ ਤੂੰ ਕਿੱਦਾਂ ਮਿਲਾਇਆ ਬਗੈਰਤ ਦੇ ਬੱਚਾ ਹਰਾਮਜ਼ਾਦਿਆ ਦਗੜ हमारे यहाँ नई चीज है कि 40 साल से जनाब नवाज शरीफ साहब है 30 साल हो गए इमरान खान साहब को ਬਾਬਾ ਜੀ ਕਹਿੰਦੇ ਯਾਰ ਇਹਨੂੰ ਪੁੱਛਣਾ ਸੀਗਾ ਮੇਰੇ ਨਾਲ ਵੀ ਇੱਕ ਸਵਾਲ ਮੈਂ ਕਿਹਾ ਬਾਬਾ ਜੀ ਕੀ ਬਾਬਾ ਜੀ ਕਹਿੰਦੇ ਇਹਨੂੰ ਪੁੱਛਣਾ ਸੀਗਾ ਉਹ ਬਗੈਰਤਾ ਉਹ ਦਗੜ ਦੱਲਿਆ ਉਹ ਲਾਂਤੀਆ ਉਹ ਬੇਸ਼ਰਮਾ ਉਹ ਕਿਸੇ ਗੰਦੀ ਨਸਲ ਦੇ ਪਟਵਾਰੀਆ ਉਹ ਕਿਸੇ ਫੌਜੀ ਦੇ ਉਹ ਕੀ ਇਹਨੂੰ ਕਹਿੰਦੇ ਨੇ ਲੌਂਡਿਆ ਕਹਿਣ ਤਾਂ ਕੁਛ ਹੋਣ ਲੱਗਾ ਸੀ ਮੈਂ ਲੇਕਿਨ ਚਲੋ ਲੌਂਡੇ ਠੀਕ ਆ ਫੌਜੀਆਂ ਦੇ ਲੌਂਡਿਆ ਹਾਂ ਉਹ ਬਈ ਆਉਂਦੇ ਹੋਏ ਡੱਡੂ ਨਹੀਂ ਲੈ ਆਉਣਾ ਸੀ ਨਾਲ ਮੈਂ ਕਿਹਾ ਬਾਬਾ ਜੀ ਡੱਡੂ ਕਿੱਥੇ ਲੈ ਡੱਡੂ ਉੱਥੇ ਸਲਾਬ ਦੇ ਵਿੱਚ ਵਿਚਾਰਾ ਉੱਥੇ ਲੱਗਾ ਵਾ ਬਾਬੇ ਕਹਿੰਦੇ ਉਹ ਸਲਾਬ ਹਾਂ ਬਾਬਾ ਜੀ ਇਹ ਚੁੱਭੀਆਂ ਮਾਰਦਾ ਸਲਾਬ ਬੰਦੇ ਬਚਾ ਰਿਹਾ ਹਾਂ ਤੁਸੀਂ ਵੀ ਜਾ ਕੇ ਛਲਾਂਗ ਮਾਰੋ ਸ਼ਾਇਦ ਤੁਹਾਨੂੰ ਵੀ ਬਚਾ ਲਿਓ